बखा सिंह, हाँ जी, निशाबर सिंह, हाँ जी, अनोख सिंह, मंगल सिंह, ये साढ़े गुआढ़ी सन। अच्छा समझ गया। ਜ਼ਮੀਨ ਸਾਰਿਆਂ ਦੀ ਬੜੀ ਸੀ। अच्छा ਹਾਂ ਹੁਣ ਆ ਜਿਹੜਾ ਕੋਠੀ ਵਾਲਾ ਸੀ ਜੀ ਜਿਹੜਾ ਤੁਸੀਂ ਨਾਂ ਲਿਆ ਵੀਰ ਸਿੰਘ, ਆਹੋ ਇਹਦੀ ਕਿੱਥੇ ਜ਼ਮੀਨ ਸੀ? ਇਹਦੀਆਂ ਨਾਲ ਜਿਹੜੇ ਤੁਹਾਡੇ ਕੋਲ ਪੈਣੀਆਂ 8 ਪੈਣੀਆਂ ਨੇ ਇਹਦੀਆਂ। ਇਹ ਸਾਹਮਣੇ ਨਾਲ ਹੀ ਸੀ? ਆਹ ਨਾਲ ਜਿਹੜੀ ਤੁਹਾਡੇ ਕੋਲ ਨੇ ਅੱਛਾ ਇਹ ਇਹਦੀਆਂ ਸਨ। ਸਹੀ ਸੁਣੀਆਂ 8 ਪੈਣੀਆਂ ਕੋਈ ਜ਼ਿਆਦਾ ਵੀ ਕੋਈ ਕਹਿ ਨਹੀਂ ਸਕਦੇ ਕਿਉਂ ਅਸੀਂ ਵੀ ਉਹਦੇ ਬੱਚੇ ਦਾ ਇੰਨੀ ਸੁਰਤ ਨਹੀਂ ਸੀ। ਘਰ ਕਿਹੜੇ ਨਾ ਕੁੱਲ ਮਾਲਕ 5 ਘਰ ਨੇ 100 ਗਜ਼ ਜ਼ਮੀਨ। ਦਾਦਾ ਤੇ ਪੋਤਰਾ ਸਨ ਇੱਥੇ। ਅੱਛਾ ਪੋਤਰਾ ਗੱਲ ਹੋ ਇਹ ਫਿਰ ਜਦੋਂ ਅੱਡੋ ਅੱਡੀ ਹੋ ਜਾਣਾ ਪੋਤਰੇ ਦੀ ਵੰਡ ਗਰਮੂਲਾ ਆ ਗਿਆ ਸੀ, ਅੱਛਾ ਦਾਦੇ ਦੀ ਵੰਡ ਇਹ ਆ ਗਿਆ ਸੀ। ਸਹੀ ਸਹੀ ਇਹ ਬਾਬਾ ਵਧਾਵਾ ਸਿੰਘ ਨੇ ਬੱਖੇ ਦਾ ਪਿਓ, हाँ जी ਉਹ ਜਦੋਂ ਅਮਨ ਚੈਨ ਹੋ ਗਿਆ ਸੀ ਨਾ ਉਹ ਸਾਡੇ ਕੋਲ ਮਹੀਨਾ ਪੂਰਾ ਰਹਿ ਕੇ ਗਿਆ ਸੀ ਇੱਥੇ ਇੱਥੇ। ਉਹ ਅਸੀਂ ਘੋੜੀ ਲੱਭਣ ਕਿੱਥੋਂ ਇੱਥੋਂ ਵਾਪਸ ਇੰਡੀਆ ਤੋਂ ਵਾਪਸ ਆਇਆ? ਇੰਡੀਆ ਤੋਂ ਵਾਪਸ ਆ ਜਿਹੜੀ ਘੋੜੀ ਸੀ ਨਾ ਉਹਨਾਂ ਦੀ। अस्सलाम वालेकुम जी, सत श्री अकाल, आदाब। ਅੱਜ ਅਸੀਂ ਜੀ ਪਿੰਡ ਸਹੋ ਕੇ ਵਿਰਕਾਂ, ਇਹ ਸਾਡਾ ਆਪਣਾ ਜ਼ਾਤੀ ਪਿੰਡ ਹੈ ਕਿਉਂਕਿ ਪਿਛਲਾ ਸਾਡਾ ਪਿੰਡ ਹੁਸ਼ਿਆਰਪੁਰ ਸੀ ਤੇ ਹੁਣ ਸਾਡੇ ਵਡੇਰੇ ਇੱਥੇ ਆ ਕੇ ਬੈਠੇ ਨੇ 47 ਤੋਂ ਬਾਅਦ। ਇਸ ਪਿੰਡ ਦੀ ਤਾਰੀਖ ਮੈਂ ਪੁੱਛਣ ਦੀ ਪਹਿਲੇ ਵੀ ਕੋਸ਼ਿਸ਼ ਕੀਤੀ ਲੇਕਿਨ ਮੈਨੂੰ ਇੱਕ ਬਜ਼ੁਰਗਾਂ ਨੇ ਦੱਸੀ, ਲੇਕਿਨ ਮੇਰਾ ਰਾਬਤਾ ਨਹੀਂ ਹੋਇਆ ਇੰਡੀਆ ਦੇ ਵਿੱਚ ਵੀ। ਇਸ ਪਿੰਡ ਦੇ ਜਿਹੜੇ ਨੇ ਮਾਲਕ ਜਿਹੜੇ ਸਿੱਖ ਇੱਥੇ ਰਹਿੰਦੇ ਸੀ, ਤੇ ਅੱਜ ਅਸੀਂ ਬਾਬਾ ਜੀ ਕੋਲ ਪੁੱਛਾਂਗੇ ਪੂਰੀ ਤਫਸੀਲ ਇਸ ਪਿੰਡ ਦੇ ਬਾਰੇ। ਤੇ ਅਗਰ ਇਹ ਕੋਈ ਵੀਡੀਓ ਵੇਖਦਾ ਜਾਂ ਸੁਣਦਾ ਸਹੋ ਕੇ ਵਿਰਕਾਂ, ਇਹਦੇ ਨਾਲ ਗਰਮੂਲਾ ਵਿਰਕਾਂ, ਬਾਕੀ ਬਾਬਾ ਜੀ ਦੱਸਣਗੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ। ਇੱਕ ਸਹੋ ਕੇ ਮੱਲੀਆਂ, ਉਹਨੂੰ ਸਮਝ ਕੇ ਨਾ ਇਹ ਵੀਡੀਓ ਵੇਖੀ ਜਾਵੇ। ਸਹੋ ਕੇ ਵਿਰਕਾਂ ਵਾਲੇ ਜਿਹੜੇ ਵਿਰਕ ਜੱਟ ਇੱਥੇ ਰਹਿੰਦੇ ਸੀ, ਉਹ ਹੈ ਵਿਰਕਾਂ ਵਾਲੇ, ਉਹ ਵੇਖਣ। ਤੇ ਸਾਡੀ ਰਿਕੁਐਸਟ ਹੈ ਜੀ ਇਹ ਸਹੋ ਕੇ ਵਿਰਕਾਂ ਦੇ ਜਿੱਥੇ ਵੀ ਮਾਲਕ ਬੈਠੇ ਨੇ ਸਾਡੇ ਨਾਲ ਰਾਬਤਾ ਲਾਜ਼ਮੀ ਕਰਨ। ਤਹਿਸੀਲ ਸ਼ਹਿਰਾ ਜ਼ਿਲ੍ਹਾ ਗੁਜਰਾਤ। ਬਜ਼ੁਰਗਾਂ ਕੋ ਪੁੱਛਦੇ ਆ। अस्सलाम वालेकुम ਬਜ਼ੁਰਗੋ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ ਹੈ ਬੜਾ। ਕੀ ਨਾਮ ਹੈ ਬਜ਼ੁਰਗੋ ਆਪਣਾ? ਮੇਰੇ ਨਾਮ ਮੁਹੰਮਦ ਸਾਦਕ ਹੈ। ਮੁਹੰਮਦ ਸਾਦਕ। ਤੁਹਾਡੇ ਵਾਲਦ ਸਾਹਿਬ ਦਾ? ਮੁਰਾਦ ਅਲੀ। ਮੁਰਾਦ ਅਲੀ। ਤੇ ਦਾਦਾ ਜੀ ਦਾ? ਅੱਲਾ ਵਧਾਇਆ। ਅੱਲਾ ਵਧਾਇਆ। ਕਿਹੜੀ ਬਰਾਦਰੀ ਆਪਣੀ? ਕੁਰੈਸ਼ੀ। ਕੁਰੈਸ਼ੀ। ਤੁਸੀਂ ਜੰਮਪਲ ਤੁਹਾਡਾ ਸਹੋ ਕੇ ਵਿਰਕਾਂ ਦੇ ਵਿੱਚ? ਆ ਜੱਦੀ ਪੁੱਤੀ ਸਾਡਾ ਸੌਕ ਵਿਰਕਾਂ ਚ। ਸਹੋ ਕੇ ਵਿਰਕਾਂ। ਹਾਂ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਤੁਸੀਂ ਆਪ ਦੱਸੋ। ਇਹਦੇ ਨਾਲ ਗਰਮੂਲਾ ਵਿਰਕਾਂ, ਹਾਂਜੀ ਲੀਲਾ ਵਿਰਕਾਂ, ਹਾਂਜੀ ਮੱਤਾ ਵਿਰਕਾਂ, ਹਾਂਜੀ। ਨਸ਼ਹਿਰਾ ਵਿਰਕਾਂ। ਸਹੀ ਹੋ ਗਿਆ। ਹਾਂ ਅੱਗੇ ਇੱਧਰ ਆ ਜਾ 48 ਤੁਲੀਆ 12 ਇੱਧਰ ਪਿੰਡ। 48, ਇੱਧਰ ਕੜਿਆਲ। ਆ 12 ਪਿੰਡ ਵਿਰਕਾਂ ਦੇ ਨਾ। ਅੱਛਾ 12 ਪਿੰਡ। ਹਾਂ ਅੱਛਾ ਬਜ਼ੁਰਗੋ ਇਹ ਦੱਸੋ 47 ਤੋਂ ਪਹਿਲੇ ਇੱਥੇ ਕਿੰਨੇ ਕੁ ਘਰ ਸੀ ਇਸ ਪਿੰਡ ਦੇ ਵਿੱਚ? ਘਰ ਥੋੜੇ ਹੀ ਸਨ, ਉਂਝ ਮਾਲਕ ਵੱਡੇ ਸਨ। ਅੱਛਾ ਹਾਂ ਜਿਹੜੇ ਸੀ ਇਹ ਸਹੋ ਕੇ ਵਿਰਕਾਂ ਵਾਲੇ ਵਿਰਕ ਜੱਟ, ਹਾਂ ਜੀ। ਇਹਨਾਂ ਦੇ ਕਿੰਨੇ ਕੁ ਹੋਣੇ ਨੇ ਘਰ ਅੰਦਾਜ਼ਨ ਸਿੱਖਾਂ ਦੇ? ਸਿੱਖਾਂ ਦੇ ਬੜੇ ਵੀ ਹੋਏ ਨਾ ਹਾਂਜੀ ਤੇ 5 ਕੁ ਘਰ ਹੋਣਗੇ। 5 ਘਰ। ਆ ਤੇ ਹਿੰਦੂ ਵੀ ਹੈ ਸਨ? ਹਿੰਦੂ ਹੈ ਸਨ ਖੱਤਰੀ ਘਰ। ਅੱਛਾ ਇੱਕ ਘਰ ਖੱਤਰੀਆਂ ਦਾ ਸੀ। ਆ ਜਿਹਦੇ ਚ ਆ ਜਲੰਧਰ ਨਹੀਂ ਟਾਕ ਬਣਾਇਆ ਅੱਛਾ ਇਹ ਸੀ ਘਰ। ਤੇ ਮੁਸਲਮਾਨ ਕਿੰਨੇ ਕੁ ਸਨ? ਇੰਨੇ ਕੋਈ ਮੁਸਲਮਾਨ ਸਨ, ਛੋਟਾ ਜਿਹਾ ਪਿੰਡ ਸੀ ਇਹ। ਅੱਛਾ ਮੁਸਲਮਾਨਾਂ ਦੀ ਕਿਹੜੀ ਕਿਹੜੀ ਬਰਾਦਰੀ ਇੱਥੇ ਰਹਿੰਦੀ ਸੀ? ਮੁਸਲਮਾਨਾਂ ਦੀ ਮੋਚੀ, ਖੁਸ਼ੀ, ਹੂੰ। ਜਲਾ, ਬਾਬਾ ਬੂਟਾ, ਆਲਮ ਜਲਾ, ਅੱਛਾ ਖੈਰਾ ਜਲਾ, ਨੂਰਾ ਜਲਾ, ਅੱਛਾ। ਇਹ ਜਲਾ ਇੱਥੇ ਰਹਿੰਦੇ ਸਨ। ਸਹੀ ਸਹੀ ਸਹੀ। ਮਾਮਦੂਨ ਜਲਾ, ਹੂੰ। ਇਹ ਜਲਾ ਇੱਥੇ ਰਹਿੰਦੇ ਸਨ ਉਦੋਂ। ਬਾਬਾ ਸੇਠ ਘੁਮਿਆਰ,
ਅੱਛਾ ਖਰਾਬ ਅਸ਼ਕ। ਅਸੀਂ ਬਾਬੇ ਮੁਹੰਮਦ ਦਾ ਪਹਿਲੇ ਇੰਟਰਵਿਊ ਕੀਤਾ ਸੀ, ਲੇਕਿਨ ਉਹ ਲੋਕਾਂ ਨੇ ਹਲੇ ਪਤਾ ਨਹੀਂ ਵੇਖਿਆ ਨਹੀਂ, ਉਹ ਸਾਨੂੰ ਰਾਬਤਾ ਨਹੀਂ ਹੋ ਸਕਿਆ। ਅੱਛਾ ਤੇ ਅੱਜ ਅਸੀਂ ਕਹਿੰਦੇ ਕਿ ਤੁਹਾਡਾ ਪੂਰਾ ਇੰਟਰਵਿਊ ਕਰੀਏ, ਤੇ ਉੱਥੇ ਜੇ ਤੁਹਾਡਾ ਕੋਈ ਵੇਖਦਾ ਹੋਵੇ ਤੇ ਤੁਹਾਡਾ ਨਾਲ ਰਾਬਤਾ ਕਰਾਈਏ, ਤੇ ਸਾਡਾ ਵੀ ਰਾਬਤਾ ਹੋਵੇ, ਸਾਨੂੰ ਬੜੀ ਖੁਸ਼ੀ ਹੋਏਗੀ। ਠੀਕ ਹੈ। ਤੇ ਬਾਬਾ ਜੀ ਇਹ ਦੱਸੋ, ਇਸ ਪਿੰਡ ਦੇ ਵਿੱਚ ਗੁਰਦੁਆਰੇ ਕਿੰਨੇ ਸੀ? ਗੁਰਦੁਆਰਾ ਇੱਕੋ ਹੀ ਸੀ। ਇੱਕੋ ਹੀ ਸੀ? ਹਾਂ। ਕਿਹੜੀ ਸਾਈਡ ਤੇ ਸੀ, ਕਿੱਥੇ ਸੀ ਗੁਰਦੁਆਰਾ? ਆਓ ਗੁਰਦੁਆਰੇ ਰਹਿੰਦੇ ਕੌਣ? ਉਹਦੇ ਨੇ ਯਾਰ ਲਤੀਫ ਦਾ ਉਹਦਾ ਭਰਾ ਨਹੀਂ ਇਹਦਾ ਦਿਲਬਰ ਦਾ। ਹਾਂਜੀ। ਉਹ ਜਿਹੜਾ ਘਰ ਤੇ ਬੋਲੇ ਕੋਲ ਤੇ ਉਹਦੇ ਥਾਂ ਜਿਹੜਾ ਉਹ ਸੀ ਜਿਹੜਾ ਉਹਦੇ ਕਿਹੜੀ ਜਗ੍ਹਾ ਤੇ? ਯਾਰ ਜਿਹੜਾ ਅਨਵਰ ਕੋਲ ਘਰ ਹੈ ਨਾ, ਅਨਵਰ ਕੋਲ ਅੱਛਾ 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 ਅੱਛਾ। ਉਹ ਖੂਹ ਦਾ ਹੈ ਥਾਂ, ਆ ਖੂਹ ਨਾਲ ਉੱਥੇ ਉਹਦੇ ਨਾਲ ਗੁਰਦੁਆਰਾ ਸੀ ਜਿਹੜਾ ਬੋਲੇ ਦਾ ਵਲਿਆ ਨਾ ਦਿਲਬਰ ਦਾ, ਅੱਛਾ ਉੱਥੇ ਗੁਰਦੁਆਰਾ ਸੀ। ਅੱਛਾ ਉੱਥੇ ਗੁਰਦੁਆਰਾ ਸੀ। ਹਾਂ। ਕੱਚਾ ਹੀ ਸੀ ਕਿ ਪੱਕਾ ਸੀ? ਕੱਚਾ ਹੀ ਸੀ। ਅੱਛਾ ਕੱਚਾ ਸੀ। ਸਿੱਖਾਂ ਦੇ ਘਰ ਕਿੰਨੇ ਕੁ ਪੱਕੇ ਸੀ ਇੱਥੇ? ਪੱਕੇ ਘਰ ਕੋਈ ਵੀ ਨਾ ਸੀ, ਬਾਹਮਣਾ ਵਾਲਾ ਪੱਕਾ, ਹੂੰ। ਕੋਠੀ ਸੀ ਪੱਕੀ। ਅੱਛਾ ਤੇ ਇੱਥੇ ਵੀ ਪੱਕਾ ਨਹੀਂ ਸੀ? ਆ ਪੰਪ ਵੀ ਪੱਕਾ। ਇਹ ਜਿੱਥੇ ਚੁਬਾਰੇ ਦੇ ਕੋਲ? ਚਬਾਰੀ ਵਾਲਾ ਪੱਕਾ ਸੀ, ਹਾਂਜੀ ਪਰ ਜਿਹੜਾ ਵਾਧੇ ਠਾਇਆ ਹੈ ਹਾਂਜੀ। ਉਹ ਪੱਕਾ ਸੀ। ਅੱਛਾ। ਹਾਜੀ ਗਫੂਰ ਵਾਲਾ ਪੰਪ ਹੂੰ। ਉਹ ਪੱਕਾ ਸੀ। ਜਾਂ ਪੰਪ ਵੀ ਨਸਾਰ ਜਿੱਥੇ ਰਹਿੰਦਾ ਸੀ। ਅੱਛਾ ਆਹ ਇੱਥੇ ਸੀ- ਕਿਤੇ ਚੁਬਾਰਾ ਹੁੰਦਾ ਸੀ? ਆਹ ਕੈਂਪ ਆ ਜਿਹੜਾ ਠਾਇਆ, ਜਿਹੜਾ ਹੁਣ ਨਸਾਰ ਨੂਰ ਵਰਗਾ ਬਣਾਇਆ ਨੇ ਮਕਾਨ ਸਾਰਿਆਂ ਦਾ ਘਰਾਂ ਨੇ, ਹਾਂਜੀ। ਇਹ ਕੈਂਪ ਤੁਸੀਂ ਕੈਂਪੇ ਨੂੰ ਆਉਂਦੇ ਹੋ, ਅੱਛਾ। ਸਮਝ ਗਏ? ਹੂੰ। ਜਿਹੜੇ ਆਏ ਸੀ ਜ਼ਿਆਦਾ ਖਾਨਦਾਨ ਇੱਥੇ ਆ ਕੇ ਬੈਠੇ ਸੀ ਨਾ? ਜ਼ਿਆਦਾ ਖਾਨਦਾਨ ਸਿਆਣ ਕੇ ਇਹ ਜਦੋਂ ਲੋਕ ਆਏ ਨਾ, ਇਹਨੂੰ ਕੈਂਪ ਲੋਕ ਆਉਂਦੇ, ਉਹ ਨਹੀਂ ਸਨ ਕੈਂਪ ਆਉਂਦੇ, ਅੱਛਾ। ਇਹ ਜ਼ਿਆਦਾ ਹੁੰਦੇ ਨੇ ਦਿੱਲੀ ਸਰਦਾਰ ਅੱਛਾ ਜਿਹੜੇ ਚੁਬਾਰੇ ਵਾਲੇ? ਚਬਾਰੇ ਆਏ। ਅੱਛਾ। ਇੱਥੇ ਦੋ ਹੀ ਹੁੰਦੇ ਨੇ, ਕਿ ਜਨਾਨੀ ਨੇ ਕਿ ਬੰਦਾ ਹੁੰਦਾ। ਇਹਨਾਂ ਦਾ ਨਾਂ ਦੱਸੋ ਕੋਈ ਯਾਦ? ਨਾਂ ਨਹੀਂ ਮੈਨੂੰ ਯਾਦ ਇਹਨਾਂ ਦਾ, ਅੱਛਾ ਇਹਨਾਂ ਦਾ ਨਾਂ ਨਹੀਂ ਯਾਦ? ਐਵੇਂ ਝੂਠ ਮਾਰਾ ਮੈਂ। ਮਸ਼ਹੂਰ ਜਿਹੜੇ ਸਿੱਖ ਇੱਥੇ ਰਹਿੰਦੇ ਸੀ ਬਿਰਕ, ਹਾਂਜੀ। ਉਹਨਾਂ ਦੇ ਨਾਂ ਚੇਤਾ ਤੇ ਦੱਸੋ। ਨਾਂ ਜਿਹੜੇ ਸਾਡੇ ਗੁਆਂਢੀ ਸਨ, ਦਾਦਿਆਂ ਦੇ ਗੁਆਂਢੀ, ਹਾਂਜੀ। ਉਹ ਸੁਣਦੇ ਨੇ ਉਹਨਾਂ ਹਾਂਜੀ, ਦੇ। ਸੁਣਨਗੇ ਤੁਹਾਡੀ। ਬਖਾ ਸਿੰਘ, ਹਾਂਜੀ ਨਿਸ਼ਾਬਰ ਸਿੰਘ, ਹਾਂਜੀ। ਅਨੋਖ ਸਿੰਘ, ਹੂੰ ਮੰਗਲ ਸਿੰਘ, ਹੂੰ। ਇਹ ਸਾਡੇ ਗੁਆਂਢੀ ਸਨ। ਅੱਛਾ ਬੱਕੇ ਕੇ ਪਿਓ ਸਨ ਵਧਾਵਾ ਸਿੰਘ। ਹਾਂ ਅੱਛਾ। ਬੱਕੇ ਕੇ, ਇਹ ਸਾਡੇ ਗੁਆਂਢੀ ਸਨ। ਆ ਜਿਹੜੇ ਘਰ ਸੀਲੇਰੀ ਤੇ ਪਰਾਮੀਦੇ ਮੁੱਦੇ ਦੇ ਰਹਿੰਦੇ ਨਾ। ਅੱਛਾ ਆ ਜਿਹੜੀ ਕੋਠੀ ਸਾਡੇ ਕੋਲ ਆ ਹੁਣ, ਹਾਂਜੀ। ਇੱਥੇ ਕੌਣ ਰਹਿੰਦਾ ਸੀ? ਇੱਥੇ ਜੀ ਥਾਣੇਦਾਰ ਸੀ ਵੀਰ ਸਿੰਘ। ਵੀਰ ਸਿੰਘ? ਵੀਰ ਸਿੰਘ ਹੂੰ। ਉਹਦਾ ਪੁੱਤਰ ਸੀ ਜੋਗਿੰਦਰ ਸਿੰਘ, ਨਾਂ ਸੀ ਮੇਰੇ ਖਿਆਲ ਜੋਗਿੰਦਰ ਸਿੰਘ ਹੀ ਸੀ ਉਹਦਾ ਪੁੱਤਰ ਜਿਹੜਾ ਸੀ। ਇੱਕੋ ਹੀ ਪੁੱਤਰ ਸੀ ਕਹਿੰਦੇ? ਇੱਕੋ ਹੀ ਉਹਦਾ ਪੁੱਤਰ ਸੀ। ਹੂੰ। ਸਮਝ ਗਿਆ? ਇਹ ਉਹਨਾਂ ਦੀ ਕੋਠੀ ਸੀ। ਅੱਛਾ ਤੁਸੀਂ ਇਹ ਬੰਦੀ ਵੇਖੀ ਸੀ? 1931 ਜੇ ਬਣੀ ਹੈ? ਨਾ ਵੀ ਅਸੀਂ ਨਹੀਂ ਬਣੀ, ਅਸਾਂ ਨਹੀਂ ਵੇਖੀ, ਤੁਹਾਡੀ ਹੋਸ਼ ਤੋਂ ਪਹਿਲਾਂ ਦੀ ਬਣੀ? ਸਾਡੀ ਹੋਸ਼ ਤੋਂ ਪਹਿਲਾਂ ਬਣੀ। ਸਹੀ ਆ ਬਾਹਮਣਾ ਦਾ ਬਣਦਾ ਵੇਖਿਆ ਸਾਂ। ਅੱਛਾ। ਇਹ ਬਾਹਮਣਾ ਦੀ ਇੱਟ ਉਨੀ ਉੱਤੇ ਨਹੀਂ ਜਿੰਨੀ ਥੱਲੇ ਵੇ। ਅੱਛਾ। ਸਮਝ ਗਿਆ? ਮਤਲਬ ਇਹਨਾਂ ਮਜ਼ਬੂਤੀ ਨੇ ਇਹਦੀ। ਇਹ ਬਾਹਮਣਾ ਦਾ ਨਾਂ ਕੀ ਸੀ? ਉਹ ਇਹਨਾਂ ਦਾ ਨਾਂ ਬਾਹਮਣਾ ਨਹੀਂ ਮੈਂ ਜਾਣਦਾ, ਉਰਲਿਆਂ ਬਾਹਮਣਾ ਦਾ ਖੂਹੀ ਵਾਲਾ ਜਾਣਦਾ। ਜਿਹਦਾ ਵੀ ਨਾਂ ਯਾਦ ਦੱਸੀ ਜਾਓ ਬਸ। ਇਹ ਖੂਹੀ ਵਾਲਿਆਂ ਨਾਲ ਬਿਹਾਰੀ, ਕੁੰਦੂ, ਦੀਨਾ, ਅੱਛਾ। ਬਾਬੇ ਮੇਵਾ ਸਿੰਘ ਦੇ ਪੁੱਤਰ ਸਨ। ਸਹੀ ਹੋ ਗਿਆ। ਤੇ ਹੋਰ ਕੋਈ ਦੂਸਰਾ ਜ਼ਮੀਨ ਕਿਹਦੀ ਸਭ ਨਾਲੋਂ ਜ਼ਿਆਦਾ ਸੀ ਸਿੱਖ ਦੀ? ਜ਼ਮੀਨ ਅਸੀਂ ਵੀ ਉਦੋਂ ਬੱਚੇ ਹੀ ਸਾਂ ਹੂੰ। ਜਦੋਂ ਗਏ ਨੇ ਲੋਕ। ਹਾਂਜੀ 10 ਸਾਲ ਦੀ ਉਮਰ ਸੀ ਮੇਰੀ। ਹਾਂਜੀ। ਸਮਝ ਗਿਆ? ਜ਼ਮੀਨ ਸਾਰਿਆਂ ਦੀ ਬੜੀ ਸੀ। ਅੱਛਾ। ਹਾਂ ਹੁਣ ਆ ਜਿਹੜਾ ਕੋਠੀ ਵਾਲਾ ਸੀ ਜੀ, ਜਿਹੜਾ ਤੁਸੀਂ ਨਾਂ ਲਿਆ ਵੀਰ ਸਿੰਘ, ਆਹੋ, ਇਹਦੀ ਕਿੱਥੇ ਜ਼ਮੀਨ ਸੀ? ਇਹਦੀਆਂ ਨਾਲ ਜਿਹੜੇ ਤੁਹਾਡੇ ਕੋਲ ਪੈਣੀਆਂ 8 ਪੈਣੀਆਂ ਨੇ ਇਹਦੀਆਂ, ਇਹ ਸਾਹਮਣੇ ਨਾਲ ਹੀ ਸੀ? ਆਹ ਨਾਲ ਜਿਹੜੇ ਤੁਹਾਡੇ ਕੋਲ ਨੇ ਅੱਛਾ। ਇਹ ਇਹਦੀਆਂ ਸਨ। ਸਹੀ। ਸੁਣੀਆਂ 8 ਪੈਣੀਆਂ, ਕੋਈ ਜ਼ਿਆਦਾ ਵੀ ਕੋਈ ਕਹਿ ਨਹੀਂ ਸਕਦੇ, ਕਿਉਂ ਅਸੀਂ ਵੀ ਉਹਦੇ ਬੱਚੇ ਦਾ ਇੰਨੀ ਸੁਰਤ ਨਹੀਂ ਸੀ। ਘਰ ਕਿਹੜੇ ਨਾ ਕੁੱਲ ਮਾਲਕ 5 ਘਰ ਨੇ ਸੌਗਾਂ ਦੀ ਜ਼ਮੀਨ ਦੇ। ਆਹ ਸਿੱਖ ਆਹ ਜਿਹੜਾ ਸੀ ਨਾ, ਜ਼ਮੀਨ ਕਿਹੜੀ ਸੌਗਾਂ ਦੀ 5 ਘਰਾਂ ਕੋਲ ਸੀ। ਆਹ ਪਿਆ ਜਿਹੜਾ ਜਾਂਦਾ ਹੈ ਸ਼ਫੀ ਦੇ ਡੇਰੇ ਨੂੰ, ਉਹ ਪਿਆ ਆ ਇਹ ਪੁੱਠਾ ਨੇ ਇਧਰ ਪਾਇਆ ਨਹੀਂ ਜਾਂਦਾ। ਆਹੋ। ਇਸ ਪੈ ਤੋਂ ਲਾ ਕੇ ਤੇ ਖਾਰਜੀ ਚੱਕ ਸੀ ਨਾ, 2 ਘਰਾਂ ਜ਼ਮੀਨ ਸੀ, 2 ਘੜਾਂ ਦੀ? 2 ਘਰਾਂ ਦੀ। ਉਹ ਕਿਹੜੇ ਨਾਂ ਪਤਾ ਉਹਨਾਂ ਦੇ? ਅਰੂੜਾ ਹਾਂ। ਤੇ ਸੌਣਾ, ਅੱਛਾ ਇਹਨਾਂ ਦੀ ਜ਼ਮੀਨ ਸੀ? ਇਹਨਾਂ ਦੀ ਜ਼ਮੀਨ ਸੀ। ਅੱਗੋਂ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਕਿੰਨੀ, ਸਾਰੇ 20 22 ਦੇ ਘਰ ਸਨ ਤਾਂ। ਅੱਗੋਂ ਫਿਰ ਪੋਤਰੇ ਹੋ ਗਏ ਨਾ ਆਹੋ। 5 ਇਹ ਜਿਹੜਾ ਗਰਮੂਲਾ ਵਿਰਕਾਂ, ਜੀ ਇਹ ਕਹਿੰਦੇ ਇੱਥੋਂ ਨਿਕਲਿਆ? ਇਹ ਗਰਮੂਲਾ ਵਿਰਕਾਂ ਆ ਜਿਹੜਾ ਟਿੱਬਾ ਨਹੀਂ ਠੱਗਾਂ ਵਾਲਾ, ਹਾਂਜੀ। ਕੋਠੇ ਤੇ ਮੈਂ ਵੀ ਵੇਖੇ ਨੇ, ਹੂੰ ਐਵੇਂ ਝੂਠ ਮਾਰਾਂ ਮੈਂ। ਹੂੰ। ਅੱਛਾ ਇਹ ਦਾਦਾ ਤੇ ਪੋਤਰਾ ਸਨ ਇੱਥੇ। ਅੱਛਾ। ਪੋਤਰਾ ਗਰਮੂਲਾ ਇਹ ਫਿਰ ਜਦੋਂ ਅੱਡੋ ਵੱਡੀ ਹੋ ਜੇ ਨਾ, ਪੋਤਰੇ ਦੀ ਵੰਡ ਗਰਮੂਲਾ ਆ ਗਿਆ ਸੀ, ਅੱਛਾ। ਦਾਦੇ ਦੀ ਵੰਡ ਇਹ ਆ ਗਿਆ ਸੀ। ਸਹੀ ਸਹੀ। ਇਹ ਇੱਥੋਂ ਹੀ ਗਰਮੂਲਾ ਗਿਆ ਹੈ। ਸਾਡੇ ਵੱਡਿਆਂ ਨੂੰ ਪਤਾ, ਸਾਨੂੰ ਨਹੀਂ ਪਤਾ। ਆਹ ਪੁਰਾਣਾ ਬਣਿਆ ਨਾ ਪਿੰਡ। ਆਹੋ ਐਵੇਂ ਅਸੀਂ ਆਖੀਏ ਵੀ ਝੂਠ ਮਾਰੀਏ, ਉਹਨਾਂ ਨੂੰ ਸਾਡੇ ਦਾਦੇ ਨੂੰ ਖਾਸ ਪਤਾ ਸੀ। ਸਹੀ ਹੋ ਗਿਆ। ਹਾਂ ਤੇ ਬਜ਼ੁਰਗੋ ਪਿੰਡ ਦੇ ਵਿੱਚ ਮਸਜਿਦ ਹੈ ਸੀ ਉਸ ਵੇਲੇ? ਮਸਜਿਦ ਹੈ ਸੀ। ਮਸਜਿਦ ਹੈ ਸੀ,
ਆ ਮਸਜਿਦ ਨਾ ਪੁਰਾਣੀ ਮਸਜਿਦ ਹੈ ਹਾਂਜੀ ਬਾਬਾ ਸ਼ਰਫਦੀਨ ਕਰਾਂਦਾ ਹੁੰਦਾ ਜਮਾਤ ਉਸ ਵੇਲੇ ਉਸ ਵੇਲੇ ਕੱਚੀ ਸੀ ਕੱਚੀ ਤੇ ਸਕੂਲ ਹੈ ਸੀ ਉਸ ਵੇਲੇ ਇੱਥੇ? ਨਾ ਜੀ ਸਕੂਲ ਕੋਈ ਨਹੀਂ ਸੀ ਗਰਮੂਲੇ ਬੱਚੇ ਪੜ੍ਹਨ ਜਾਂਦੇ ਸਨ ਅੱਛਾ ਇੱਥੇ ਸਕੂਲ ਕੋਈ ਨਹੀਂ ਸੀ ਉਦੋਂ ਗਰਮੋਲਾ ਸਕੂਲ ਹੈਗਾ ਸੀ ਉਹ ਸਕੂਲ ਜਿਹੜਾ ਪੁਰਾਣਾ ਹੈ ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਉਹ ਸਕੂਲ ਸਹੀ ਹੋ ਗਿਆ ਸਹੀ ਹੋ ਗਿਆ। ਅੱਛਾ ਬਜ਼ੁਰਗੋ ਮੇਲਾ ਸ਼ੇਲਾ ਲੱਗਦਾ ਸੀ ਉਸ ਵੇਲੇ ਇੱਥੇ ਇਸ ਪਿੰਡ ਦੇ ਵਿੱਚ? ਇੱਥੇ ਮੇਲਾ ਲੱਗਦਾ ਸੀ ਵਿਸਾਖੀ ਲੱਗਦੀ ਸੀ ਕੜਿਆਲ ਗੁਰੂ ਡੇਰੇ ਅੱਛਾ ਉੱਥੇ ਫਿਰ ਲੜ ਲੁੜ ਪਏ ਹੂੰ ਇਹ ਫਿਰ ਆਪਣੇ ਇੱਥੇ ਲਵਾਉਣ ਲੱਗ ਪਿਆ ਗਰਮੂਲਾ ਸੌ ਕੇ ਆੜਵਾ ਸਕੂਲ ਨਹੀਂ ਪਿਆ ਬਣਦਾ ਹਾਂਜੀ ਹਾਂਜੀ ਇੱਥੇ 2 ਸਾਲ ਹੀ ਲੱਗੇ ਮਰੋ ਜਾੜੇ ਪੈ ਗਏ ਸਨ ਅੱਛਾ ਵਾਹਵਾ ਲੱਗੀ? ਆਵਾ ਵਾਲੇ ਟੋਟਾ ਲਗਾਏ ਸਨ ਲੋਕ ਹਾਂ। ਨਹੀਂ ਵਾਹਵਾ ਮੇਲਾ ਹੁੰਦਾ ਸੀ? ਮੇਲਾ ਬੜਾ ਛਿੰਝ ਬੜੀ ਮੇਲਾ ਹੁੰਦਾ ਬੜੀ ਤੁਸੀਂ ਵੇਖਿਆ ਸੀ ਆਪ? ਵੇਖਿਆ ਨਾ ਮੈਂ ਅੱਛਾ। ਮੈਂ ਗੁਰੂ ਡੇਰੇ ਵੇਂਦਾ ਰਿਹਾ ਵਾਂ ਅੱਛਾ ਆਹ ਛੋਟੇ ਹੁੰਦੇ ਉੱਥੇ ਜਾਂਦੇ ਛੋਟੇ ਸੀ? ਨੂੰ ਜਾਂਦੇ ਹੁੰਦੇ ਸਾਂ ਉੱਥੇ ਸਹੀ ਹੋ ਗਿਆ। ਇੱਥੇ ਹੁਣ ਖੂਹਾਂ ਦੇ ਨਾਂ ਪਤਾ ਨੇ ਮਸ਼ਹੂਰ ਖੂਹ ਆਪਣੇ ਪਿੰਡ ਦੇ ਆਲੇ ਦੁਆਲੇ ਜਿਹੜੇ ਸੀ ਡੇਰਿਆਂ ਦੇ? ਖੂਹ ਮਸ਼ਹੂਰ ਵੱਡਾ ਖੂਹ ਸੀ ਹੂੰ ਜਿੱਥੇ ਰਿਆਜ਼ ਹੁੰਦਾ ਹੈ ਅੱਛਾ ਇਹ ਪਿੰਡ ਦੇ ਨਾਲ ਹੀ? ਹਾਂ ਅੱਛਾ ਨਵਾਂ ਖੂਹ ਜਿੱਥੇ ਆ ਨਿਆਮਤ ਕੇ ਨੇ ਅੱਛਾ ਇਹ ਨਵਾਂ ਹੀ ਲੱਗਾ ਸੀ ਅਸਾਂ ਲੱਗਦਾ ਵੇਖਾ ਨਹੀਂ ਹੂੰ ਹੂੰ ਇਹ ਲੱਗਾ ਨਵਾਂ ਖੂਹ ਇਹਨੂੰ ਆਉਂਦੇ ਹੁੰਦੇ ਨੇ ਅੱਛਾ ਅੱਛਾ ਆਹ ਖੂਹ ਸੀ ਆੜ ਹੈ ਹੂੰ ਇਹਦਾ ਕੋਈ ਨਾਂ ਨਹੀਂ ਖਦਾਬਸ਼ ਘਮਿਆਰ ਦੇ ਘਰ ਦੇ ਨਾਲ ਖਰਾਬ ਇਸ ਘਰ ਦਾ ਅੱਛਾ ਇੱਧਰ ਖੂਹ ਸੀ ਹਵੇਲੀ ਸਰਦਾਰਾਂ ਦਾ ਵੀ ਅਖਤਰ ਦਾ ਘਰ ਸਰਦਾਰਾਂ ਦਾ ਘਰ ਸੀ ਇਹ ਅੱਛਾ ਇਹ ਸਰਦਾਰਾਂ ਬਾਗ ਵਾਸਤੇ ਖੂਹ ਲਵਾਇਆ ਸੀ ਇੱਥੇ ਬਾਗ ਵੀ ਆਇਆ ਸੀ? ਬਾਗ ਆੜਾ ਪਰਾਂ ਪੈਲੀਆਂ ਨੇ ਪਈਆਂ 3 ਪੈਲੀਆਂ ਘਰ ਨੇ ਸਾਰੇ ਤਿੰਨਾਂ ਪੈਲੀਆਂ ਬਾਗ ਸੀ ਕੰਪ ਤੋਂ ਪਰਾ ਸਾਰਾ ਬਾਗ ਕਾਹਦਾ ਬਾਗ ਸੀ? ਆ ਮਰੂਦਾਂ ਇਹ ਉਹ ਜਿਹੜੇ ਬੂਟੇ ਸਨ ਅੱਛਾ ਮੁੱਢ ਮੈਂ ਵੀ ਵੇਖੇ ਨੇ ਤੇਰੇ ਝੂਠ ਮਾਰਾਂ ਮੈਂ ਹੂੰ ਮੁੱਢ ਮੈਂ ਵੀ ਇਹ ਖੂਹ ਖਾਤਰ ਬਾਗ ਲਵਾਇਆ ਜਦੋਂ ਈਦ ਸ਼ਬਰਾਤ ਹੁੰਦੀ ਸੀ ਹਾਂ ਤੁਸੀਂ ਲੋਕ ਜਿਹੜੇ ਸੀ ਕੀ ਹਲਾਲ ਕਰਦੇ ਸੀ? ਅਸੀਂ ਜੀ ਬੱਕਰੇ ਛੱਤਰੇ ਲਾਲ ਕਰਦੇ ਸਾਂ ਹੂੰ ਸਮਝ ਗਏ ਹੋ ਉਹ ਲੋਕ ਸਾਨੂੰ ਡੱਕਦੇ ਨਹੀਂ ਸਨ ਅੱਛਾ ਕਿਸੇ ਤੋਂ ਵੀ ਨਹੀਂ ਸਨ ਡੱਕਦੇ ਨਾ ਮਸੀਤ ਤੋਂ ਪੜਨ ਤੋਂ ਨਾ ਬਾਗ ਤੋਂ ਕਿਸੇ ਚੀਜ਼ ਤੋਂ ਨਹੀਂ ਸੁਣਵਾ ਵੀ ਨਾ ਕਰੋ ਹੂੰ ਨਾ ਪਿੰਡ ਦਾ ਲੰਬੜਦਾਰ ਕੌਣ ਸੀ? ਲੰਬਰਦਾਰ ਜਾਂ ਜਥੇਦਾਰ ਸੀ ਜਥੇਦਾਰ? ਹਾਂ ਉਹਦਾ ਨਾਂ ਨਹੀਂ ਪਤਾ? ਜਥੇਦਾਰ ਨੂੰ ਲਾਤੋਂ ਦੀ ਵੀ ਇੱਕ ਕੋਈ ਨਹੀਂ ਸੀ ਅੱਛਾ ਉਹ ਹਾਜੀ ਗਫੂਰ ਵਾਲੇ ਘਰ ਚ ਨਹੀਂ ਬੜਾ ਨਹੀਂ ਉਹ ਰਹਿੰਦਾ। ਜਥੇਦਾਰ ਨਹੀਂ ਸੀ ਜੱਸਾ ਸੀ ਲੰਬਰ ਜੱਸਾ ਜੱਸਾ ਸਿੰਘ ਜੱਸਾ ਸਿੰਘ ਆ ਉਹ ਲੰਬੜਦਾਰ ਸੀ? ਉਹ ਲੰਬਰਦਾਰ ਸੀ ਜਿਹੜੇ ਘਰ ਚ ਸੁਲਤਾਨ ਨਹੀਂ ਰਹਿੰਦੇ ਹਾਂ। ਇਹ ਇੱਥੇ ਹੁੰਦਾ ਸੀ ਉਹ ਅੱਛਾ ਜ਼ਿਆਦਾਤਰ ਘਰ ਪੱਕੇ ਸੀ ਇਹਨਾਂ ਦੇ? ਕਹਿੰਦੇ ਤੇ ਇੰਨੇ ਕੋ ਪੱਕੇ ਸਨ ਜਾਂ ਉਹ ਜਿਹੜੇ ਖਾਲ ਕਰਿੰਦਾ ਉਹ ਪੱਕੇ ਸਨ ਹੂੰ ਕੋਠੀ ਪੱਕੀ ਸੀ ਜਿਹੜੇ ਉਹ ਮਾਲਕ ਸਨ ਜ਼ਮੀਨ ਭਾਂਡੇ ਵਾਲੇ ਜ਼ਿਆਦਾ ਜੱਟ ਜੀ। ਉਹ ਪੱਕੇ ਸਨ ਉਹਨਾਂ ਦੇ ਉਹ ਮਕਾਨ? ਪੱਕੇ ਸਨ ਨਾ ਥੋੜੇ ਥੋੜੇ ਇੱਕ ਇੱਕ ਦੋ ਦੋ ਕਮਰੇ ਪੱਕੇ ਸਨ ਹੂੰ 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 ਤੇ ਉਦੋਂ ਕਦੋਂ ਪੱਕੇ ਬਣਦੇ ਉਦੋਂ ਭੈਣ ਚੋ ਪੈਸਾ ਨਹੀਂ ਸੀ ਲੱਭਦਾ ਜ਼ਹਿਰ ਖਾਨ ਨੂੰ ਇਹਦਾ ਵਿੱਚੋਂ ਸਾਰਾ ਕੱਚਾ ਸੀ, ਚਾਰ ਦੀਵਾਰੀ ਕਿਹੜੀ ਨਿੱਕੀ ਹਾਂ। ਸੀ ਪੱਕੀ ਸੀ, ਵਿੱਚੋਂ ਸਾਰਾ ਕੱਚਾ ਸੀ, ਉੱਤੇ ਚਬਾਰੇ ਸਨ। ਅੱਛਾ ਵਿੱਚੋਂ ਕੱਚਾ ਸੀ। ਕਿਹੜਾ ਵਾਲਾ ਘਰ? ਆਹ ਅਨੁਸਾਰ ਦਾ ਘਰ ਨਹੀਂ, ਬਹੁਤ ਬੜਾ ਘਰ ਸੀ। ਅੱਛਾ 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 ਡਬਲ ਸਟੋਰੀ ਸੀ ਇਹ? ਡਬਲ ਸਟੋਰੀ ਸੀ ਤੇ ਇਹਦੀ ਕਿਹੜੀ ਦਰਮਿਆਨ ਦੀ ਕੰਧ ਸੀ ਨਾ, ਇੰਨੀਆਂ ਨਹੀਂ ਇਹਦੇ ਕੁਝ ਕੰਧਾਂ ਥਾਂ ਇੰਨੀਆਂ ਕੰਧਾਂ ਨਹੀਂ ਚੌੜਕੜੀਆਂ ਹਨ, ਉਹ ਇੱਕ ਇੱਟ ਦੀ ਪੱਕੀ ਬਣੀ ਸੀ, ਵਿੱਚੋਂ ਸਾਰਾ ਕੱਚਾ ਸੀ। ਵਿੱਚੋਂ ਸਾਰਾ ਕੱਚਾ ਸੀ ਫਿਰ ਉਹ ਲੋਕ ਕੱਚੀਆਂ ਵੀ ਜਿਹੜੇ ਬਣਾ ਮਜ਼ਬੂਤ ਬਣਾ ਲਏ ਵਿੱਚੋਂ ਉਹਨਾਂ ਛਤੀਰੀਆਂ ਮਹੀਨੇ ਤਰਲੀਆਂ ਨੇ ਕੰਧਾਂ ਦੇ ਹੁਣ ਇਹ ਦੱਸੋ ਜਦੋਂ ਉਜਾੜੇ ਪਏ ਹਾਂਜੀ 47 ਦੀ ਵੰਡ ਹੋਈ ਇਹ ਲੋਕ ਕਿੱਦਾਂ ਨਿਕਲੇ ਇੱਥੋਂ ਜਾਂ ਕਿੱਦਾਂ ਪਤਾ ਲੱਗਿਆ ਇਹਨਾਂ ਨੂੰ? ਦੇਖੋ ਜੀ ਅਸੀਂ ਬੱਚੇ ਹੀ ਸਾਂ ਜੇ ਹੂੰ ਜਦੋਂ ਇਹ ਕੰਮ ਹੋਇਆ ਹੈ ਹੂੰ ਇਹ ਜਿਹੜੇ ਸਾਂ ਸੀ 10 ਸਾਲ ਦੇ? 10 ਸਾਲ ਦਾ ਪੂਰੇ ਦਾ ਮੈਂ 10 ਸਾਲ ਦਾ ਹੂੰ ਉਹ ਘਰ ਕਿਹੜੇ ਸਵੇਰੇ ਲੱਗੇ ਨਿਕਲਣ ਸ਼ਾਮ ਨੂੰ ਸਾਰੇ ਟੁਰ ਗਏ ਸਨ ਕੀ ਕਰਦੇ ਪਏ ਸੀ? ਸਵੇਰੇ ਨਿਕਲਣ ਲੱਗੇ ਨੇ ਹੂੰ ਸ਼ਾਮ ਨੂੰ ਸਾਰੇ ਟੁਰ ਗਏ ਸਨ ਇੱਥੋਂ ਉਹੀ ਘਰ ਰਹਿ ਗਏ ਦੋ ਜਿਹੜੇ ਮੁਸਲਮਾਨ ਹੋਏ ਸਨ ਮੁਸਲਮਾਨ ਕਿਹੜੇ ਕਿਹੜੇ ਘਰ ਹੋਏ ਉਹ ਸਨ? ਵੀਰ ਸਿੰਘ ਜੰਗੀ ਉਹ ਕੋਠੀ ਵਾਲਾ ਹੂੰ। ਰੂੜਾ ਉਹਦੇ ਨਾਂ ਕੀ ਸੀ ਅੰਬਰ ਆਏ ਦੋ ਤਿੰਨ ਘਰ ਹੋਏ ਸਨ ਮੁਸਲਮਾਨ ਤੇ ਬਾਅਦ ਜੋ ਟਰੱਕ ਆਏ ਸਨ ਉਹ ਟਰੱਕਾਂ 'ਚ ਚੜ੍ਹ ਗਏ ਸਨ ਇਹ ਸਾਮੀਆਂ ਸਨ ਨਾ? ਹਾਂ ਉਹਨਾਂ ਮਾਲ ਇਕੱਠਾ ਕੀਤਾ। ਉਹ ਮਾਲ ਉਹਨਾਂ ਨਾ ਕੋਈ ਥੋੜਾ ਬਹੁਤ ਉਹਨਾਂ ਦਾ ਰਹਿ ਗਿਆ ਲੈ ਗਏ ਸਨ ਸਾਰਾ ਉਹ ਤੇ ਕੋਠੀ ਜਦੋਂ ਸਾਡੇ ਬਜ਼ੁਰਗ ਆਏ ਨੇ ਕਹਿੰਦੇ ਕੋਠੀ 'ਚ ਰਹਿੰਦੇ ਪਏ ਸੀ ਅਸੀਂ ਵੀ ਤੇ ਉਹ ਵੀ ਜਦੋਂ ਸਮਾਨ ਲੈ ਕੇ ਗਿਆ ਆਹੋ ਜਿਹੜਾ ਯਾਨੀ ਥਾਣੇਦਾਰ ਉਹਨਾਂ ਸੀ। ਜਦੋਂ ਮੁਸਲਮਾਨ ਰਿਹਾ ਨਾ, ਹਾਂਜੀ ਮੁਸਲਮਾਨ ਰਿਹਾ ਟਰੱਕ ਦੇ ਉੱਤੇ ਚੜ ਗਿਆ, ਫਿਰ ਰਾਮ ਰਾਮ। ਗਾਂ ਯਾਰ ਖਾ ਕੇ ਗਏ ਨੇ ਗਰਮੂਲੇ ਉਹ ਅੱਛਾ ਹਾਂ ਗਾਂ ਖਾ ਗਏ ਸਨ ਘਰ ਸਾਰੇ ਸਹੀ 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 ਤੇ ਜਿਹੜੇ ਦੂਸਰੇ ਲੋਕ ਨੇ ਦੂਸਰੇ ਸਿੱਖ ਸਨ ਹਾਂਜੀ ਉਹ ਇੱਥੋਂ ਕਿੱਦਾਂ ਨਿਕਲੇ? ਆਪਣਾ ਤੁਰ ਕੇ ਗਏ ਨੇ ਕਿ ਗੱਡਿਆਂ 'ਚ ਗਏ? ਟੁਰ ਕੇ ਗਏ ਕੋਈ ਗੱਡਾ ਗੁੱਡਾ ਨਹੀਂ ਸੀ ਟੁਰ ਕੇ ਹੀ ਉਹਨਾਂ ਉੱਤੇ ਤੁਸੀਂ ਲੋਕਾਂ ਨੇ ਹਮਲਾ ਤਾਂ ਨਹੀਂ ਕੀਤਾ ਹੈ? ਨਾ ਅਸਾਂ ਕੋਈ ਹਮਲਾ ਰਿਹਾ ਸੀ ਹਮਲੇ ਜੋਗੇ ਹੈ ਹੀ ਨਹੀਂ ਜਾਂ ਬਾਹਰ ਦੇ ਮੁਲਕ ਪਿੰਡਾਂ 'ਚੋਂ? ਨਾ ਬਾਹਰ ਦੇ ਪਿੰਡ ਲਾਮੋ ਕਿਸੇ ਕੀਤਾ ਕੋਈ ਕਹਿ ਨਹੀਂ ਸਕਦੇ
ਪਰ ਸਾਡਾ ਇਹਨਾਂ ਪਿੰਡਾਂ 'ਚ ਕੋਈ ਹਮਲਾ ਨਹੀਂ ਹੋਇਆ ਅੱਛਾ ਨਾ ਅੱਛਾ, ਇੱਧਰ ਹਮਲਾ ਨਹੀਂ ਹੋਇਆ। ਨਾ। ਤੇ ਜਿਹੜਾ ਉਹਨਾਂ ਦਾ ਸਮਾਨ ਸੀ ਉਹ ਸਮਾਨ ਕਿਹਨੇ ਕਾਬੂ ਕੀਤਾ? ਇਹ ਦੱਸਣਾ ਹੁਣ ਪੂਰੀ ਸਟੋਰੀ। ਸਮਾਨ ਅਸੀਂ ਮੈਂਬਰ ਬਣ ਗਏ। ਕੌਣ ਕੌਣ ਮੈਂਬਰ? ਬਾਬਾ ਖਰਾਬਸ਼ ਹੂੰ ਅਸੀਂ ਤੇ ਬਾਬਾ ਖਰਾਬਸ਼ ਸੀ ਹੂੰ ਮੈਂਬਰ। ਰੰਜਾਨ ਸ਼ੇਖ ਹੂੰ ਇਹਨਾਂ ਫਿਰ ਲੋਕਾਂ ਨੂੰ ਜਿਵੇਂ ਜਿਵੇਂ ਲੋਕ ਆਉਂਦੇ ਰਹੇ ਨੇ ਨਾ ਉਵੇਂ ਲੋਕਾਂ ਨੂੰ ਦਿੰਦੇ ਨੇ ਕਿ ਥੋੜਾ ਕਿਸੇ ਨੂੰ ਬਹੁਤਾ ਸਿੱਖ ਤਾਂ ਭਰੇ ਘਰ ਛੱਡ ਕੇ ਛੱਡ ਕੇ ਭਰੇ ਜੰਦਰੇ ਮਾਰ ਕੇ ਟੁੱਟ ਛੱਡ ਗਏ। ਕੇ ਗਏ। ਐਵੇਂ ਹੀ ਹੈ। ਉਹ ਸਾਰਾ ਕੁਝ ਸੰਭਾਲ ਲਿਆ ਤੁਸੀਂ? ਲੋਕ ਆਉਂਦੇ ਗਏ ਤੇ ਲੈਂਦੇ ਗਏ। ਸਿੰਘ ਵਾਲਾ ਥਾਣੇਦਾਰ ਸੀ ਨਾ, ਉਹਨੇ ਸਾਂਭਿਆ ਹਰ ਚੀਜ਼। ਉਹਨੇ ਬਾਕੀ ਘਰਾਂ 'ਚ ਵੀ ਸਾਂਭ ਲਈ? ਸਾਰਾ ਉਹਨੇ ਸਾਂਭਿਆ। ਤੈਨੂੰ ਫਿਰ ਦੱਸਿਆ- ਮਹਾਜਨ ਆਇਆ ਨੂੰ ਉਹਨੇ ਸਮਾਨ ਦਿੱਤਾ ਹੈ, ਉਹੀ 4 ਟਰੱਕ ਉਹਨੇ ਭਰ ਕੇ ਖੜਿਆ। ਸਾਰੀ ਲੁੱਟ ਮਾਰ ਕਰੀ ਨੇ ਉਸ ਬੰਦੇ ਕੋਈ ਦਿਨ ਮੈਂਬਰ ਬਣੇ ਸਨ ਨਾ ਵੀਰ ਇਹ, ਸਿੰਘ ਨੇ। ਵੀਰ ਸਿੰਘ ਕੋਈ ਦਿਨ ਮੈਂਬਰ ਬਣੇ ਸਨ ਨਾ ਸਾਰੇ ਉਹਦੇ 5-7 ਨਾਮ ਬੰਦੇ। ਸਨ ਨਾ, ਮਾੜੇ ਸਨ, ਲੇਕਿਨ ਉਸ ਵੇਲੇ ਸ਼ਾਹ ਜੋ ਸੀ ਉਹ ਮੁਸਲਮਾਨ ਬਣ ਗਏ। ਉਹ ਯਾਨੀ ਮੁਸਲਮਾਨ ਉਹ ਮਾਲ ਪਹੁੰਚਾਉਣ ਵਾਸਤੇ ਬਣਿਆ ਸੀ। ਹਾਂ ਹੂੰ ਕਿੰਨੇ ਘਰ ਬਣੇ ਸਨ ਯਾਨੀ ਉਹ ਕਿਹੜੇ ਨਾ ਬਿੰਬਰ ਬਣ ਗਏ। ਆ ਮੁਸਲਮਾਨ ਇਹਨਾਂ ਵਿਚਾਰਿਆਂ ਕੀ ਕਰਨਾ, ਇਹ ਤੇ ਮਾੜੇ ਸਨ। ਨਾ ਤੇ ਮਾੜੇ ਸਨ। ਉਹਨੇ ਸਾਰਾ ਸਮਾਨ ਇਕੱਠਾ ਕੀਤਾ, ਬਾਅਦ ਚ ਉਹਨੇ ਮੁਸਲਮਾਨ ਬਣ ਗਿਆ, ਇਹਨਾਂ ਦੇ ਨਾਲ ਤੁਰਿਆ ਫਿਰਿਆ। ਆਉਂਦਿਆਂ ਨੂੰ ਸਮਾਨ ਵੀ ਉਹਨੇ ਦਿੱਤਾ। ਯਾਨੀ ਸਾਡੇ ਘਰਾਂ ਦੇ ਵਿੱਚ ਮੰਜੀਆਂ ਮੁੰਜੀਆਂ ਉਦੋਂ ਦੀਆਂ ਜੀ ਹੈ ਨੇ। ਹੂੰ ਜਾਂਦਾ ਸੀ ਕੋਈ ਮਨ ਯਾ ਦਾਣੇ ਭਲਵਾਨ ਵਾਲੇ ਮੰਜੀਆਂ ਨੇ ਉਹਨਾਂ ਦੀਆਂ ਜਿਹੜੇ ਜਿਹੜੀਆਂ ਉਹਨੇ ਦਿੱਤੀਆਂ। ਹਾਂ ਹੋਰ ਵੀ ਨਿੱਕਾ ਨਿੱਕਾ ਸਮਾਨ ਜ਼ਰੂਰਤਮੰਦ ਬਰੀਕ ਕੇ ਆ ਵੀ ਉਹਨੂੰ ਛੱਡ ਕੇ ਆਏ ਨੇ ਕਿ ਲੈ ਕੇ ਆਏ? ਜਿਹੜਾ ਮਾਲ ਸੀ ਸੋਨਾ ਸੋਨਾ ਜ਼ੇਵਰ ਜ਼ੁਵਰ ਜਾਂ ਕੋਈ ਭਾਰਾ ਮਾਲ ਸੀ ਉਹ ਤੇ ਲੈ ਗਿਆ। ਉਹ ਲੈ ਗਿਆ। ਉਹ ਸਾਰੇ ਲੈ ਗਏ, 4 ਟਰੱਕ ਭਰ ਕੇ ਉਹਨੇ ਉਹ ਲੈ ਗਏ। ਹੂੰ ਉਹ ਆਪਣਾ ਸਾਮਾ ਪੂਰਾ ਲੈ ਗਿਆ ਇੱਥੋਂ। ਉਹਨਾਂ ਜਿਹੜੇ ਮੁਸਲਮਾਨ ਬਣੇ ਰਹੇ ਟਰੱਕ ਤੇ ਜਿਹੜੇ ਆਰਾਮ ਜ਼ਰੂਰਤਮੰਦ ਉਹ ਆਪਣਾ ਬਚਾਓ ਕਰਦਾ ਸੀ। ਨਹੀਂ ਨਹੀਂ ਮਹਾਜਰ ਚ ਆਏ ਸਨ, ਉਹਦੇ ਕੋਲ ਮਾਲ ਇਕੱਠਾ ਸੀ। ਤੇ ਇੱਥੇ ਤੇ ਭਾਈ ਥੋੜੇ ਜਿਹਾ ਘਰ ਸਨ, ਇੱਥੇ ਤੇ ਬੜੇ ਘਰ ਸਨ ਆਏ, ਲੋਕਾਂ ਦੇ ਮਕਾਨ ਹੀ ਨਹੀਂ ਪੂਰੇ ਆਏ। ਅੱਛਾ ਹਾਂ ਇੱਥੇ ਪਿੰਡ ਛੋਟਾ ਸੀ ਤੇ ਵਾਮ ਬਹੁਤੀ ਸੀ, ਵਾਮ ਬਹੁਤੀ ਬਹੁਤੀ ਆ ਲੇਕਿਨ ਕਹਿੰਦੇ ਪਿੰਡ ਦੀ ਜ਼ਮੀਨ ਜ਼ਿਆਦਾ ਸੀ। ਜ਼ਮੀਨ ਤਾਂ ਜ਼ਮੀਨ 5 ਘਰ ਸਨ ਪਹਿਲੋਂ, ਤੇ ਬਾਅਦ ਚ ਆ ਗਏ ਤੇ 100 ਘਰ। ਹਾਂ ਫਿਰ ਉਹ ਜ਼ਮੀਨ ਇੰਜ ਕਰ ਗਈ ਹੈ, ਜ਼ਮੀਨ ਜ਼ਿਆਦਾ ਸੀ। ਕੋਈ ਘਰ ਤੁਰ ਵੀ ਗਏ। ਤੇ ਬਾਬਾ ਜੀ ਹੁਣ ਕਦੀ ਉਹ ਲੋਕ ਚੇਤਾ ਆਉਂਦੇ ਨੇ? ਚੇਤਾ ਤੇ ਆਉਂਦੇ ਨੇ, ਹੂੰ ਕੀ ਕਰੀਏ ਮਜਬੂਰੀ ਹੈ। ਸਮਝ ਗਏ ਹੋ? ਤੁਹਾਡਾ ਕਿਹੜੇ ਘਰ ਨਾਲ ਜ਼ਿਆਦਾ ਸੀ ਪਿਆਰ ਮੁਹੱਬਤ? ਸਾਡਾ ਸਾਰਿਆਂ ਘਰਾਂ ਨਾਲ ਪਿਆਰ ਮੁਹੱਬਤ ਸੀ। ਹੂੰ ਬਲਕਿ ਜਿਹੜੇ ਸਾਡੇ ਗੁਆਂਢੀ ਸਨ 5 ਘਰ, ਆਉਣਾ ਜਾਣਾ ਜ਼ਿਆਦਾ ਸਾਡਾ ਇਹਨਾਂ ਨਾਲ ਹੀ ਸੀ। ਹੂੰ ਜਿਹੜੇ ਸਾਡੇ ਗੁਆਂਢੀ ਸਨ ਨਾ ਹਾਂਜੀ ਜ਼ਿਆਦਾ ਮਤਲਬ ਇਹਨਾਂ ਨਾਲ ਹੀ ਸੀ। ਸਹੀ। ਤੇ ਉਂਝ ਆਪਸ ਵਿੱਚ ਪਿਆਰ ਸੀ ਸਿੱਖ ਮੁਸਲਮਾਨ ਕੋਈ ਦਾ? ਬੇਭਾ ਪਿਆਰ ਸੀ ਇਹਨਾਂ ਪਰ ਜਿਹਨਾਂ ਤਾਂ ਵੀ ਕੋਈ ਨਹੀਂ। ਹੂੰ ਸਾਨੂੰ ਤਾਂ ਲੋਕ ਮੰਨਦੇ ਹਨ ਪੀਰਾਂ ਵਾਂਗੂ। ਸਮਝ ਗਿਆ? ਸਹੀ। ਤੇ ਹੁਣ ਅਗਰ ਕੋਈ ਆਵੇ ਇੱਥੇ ਹਾਂਜੀ ਮਿਲਣ ਤੁਹਾਨੂੰ, ਆਵੇ ਮਿਲੋਗੇ ਉਹਨੂੰ, ਆਪਣੇ ਰਿਕਾਰਡ ਰੱਖੋਗੇ? ਇਨਸ਼ਾਅੱਲਾ ਰਵੇ ਸਾਡੇ ਕੋਲ ਭਾਵੇਂ 6 ਮਹੀਨੇ ਰਵੇ। ਹੂੰ ਬਾਬਾ ਵਧਾਵਾ ਸਿੰਘ ਨੇ ਬਖੇਗਾ ਪਿਓ, ਹਾਂਜੀ ਉਹ ਜਦੋਂ ਅਮਨ ਚੈਨ ਹੋ ਗਿਆ ਸੀ ਨਾ, ਉਹ ਸਾਡੇ ਕੋਲ ਮਹੀਨਾ ਪੂਰਾ ਰਹਿ ਕੇ ਗਿਆ ਸੀ ਇੱਥੇ? ਇੱਥੇ। ਉਹ ਆਦੀ ਘੋੜੀ ਲੱਭਣ ਕਿੱਥੋਂ? ਇੱਥੋਂ ਵਾਪਸ ਇੰਡੀਆ ਤੋਂ ਵਾਪਸ ਆਇਆ? ਇੰਡੀਆ ਤੋਂ ਵਾਪਸ ਆ। ਜਿਹੜੀ ਘੋੜੀ ਸੀ ਨਾ ਉਹਨਾਂ ਦੀ, ਹੂੰ ਉਸ ਘੋੜੀ ਵਰਗੇ ਨਾਲ ਇਲਾਕਾ 'ਚ ਘੋੜੀ ਕੋਈ ਨਹੀਂ ਸੀ। ਅੱਛਾ। ਸਮਝ ਗਿਆ? ਉਹ ਘੋੜੀ ਲੱਭਣ ਆਇਆ ਸੀ। ਤੇ ਮਹੀਨਾ ਰਹਿ ਗਿਆ? ਮਹੀਨਾ ਸਵੇਰੇ ਆ ਜਾਣਾ, ਉਸ ਰਾਤ ਨੂੰ ਟੁੱਟ ਜਾਣਾ, ਸਵੇਰੇ ਟੁੱਟ ਜਾਣਾ, ਰਾਤ ਨੂੰ ਆ, ਰਾਤ ਨੂੰ ਰੋਟੀ ਖਾਣੀ, ਸਵੇਰੇ ਰੋਟੀ ਖਾਣੀ, ਫਿਰ ਨਿਕਲ ਜਾਣਾ ਕਿੱਥੇ ਚਲ ਜਾਂਦਾ ਇਹ? ਲੱਭਣ ਵਾਸਤੇ ਪਿੰਡਾਂ 'ਚ। ਅੱਛਾ ਪਿੰਡਾਂ 'ਚ ਲੱਭ ਲਈ ਫਿਰ ਉਹਨੇ? ਨਾ ਕੋਈ ਨਹੀਂ ਸੀ ਲੱਭੀ, ਹੂੰ ਟੁੱਟ ਗਿਆ ਸੀ, ਕੋਈ ਨਹੀਂ ਸੀ ਲੱਭੀ ਘੋੜੀ। ਸਿਰਫ ਇੱਕ ਘੋੜੀ ਪਿੱਛੇ ਆਇਆ ਉੱਥੇ। ਘੋੜੀ ਪਿੱਛੇ ਆਏ ਤੇ ਤੇ ਉਹਨੇ ਕੀ ਦੱਸਿਆ ਉੱਥੇ ਜਾ ਕੇ ਕਿ ਉਹਨਾਂ ਉੱਤੇ ਸਹੀ ਸਲਾਮਤ ਪਿੰਡਾਂ 'ਚ ਪਹੁੰਚ ਗਏ ਆਪਾਂ? ਨਹੀਂ, ਉਹਨਾਂ ਆਖਿਆ ਸੀ ਠੀਕ ਠਾਕ ਆ, ਬਿਲਕੁਲ ਸਹੀ ਸਲਾਮਤਾਂ ਸੀ, ਸਾਨੂੰ ਹਰ ਚੀਜ਼ ਮਿਲੀ ਹੈ, ਹੂੰ ਜ਼ਮੀਨ ਭਾਂਡਾ ਸਮਾਨ ਵਗੈਰਾ ਸਭ ਕੁਝ ਮਿਲਿਆ ਸਾਨੂੰ। ਹਾਂ ਤੇ ਆਏ ਤੇ ਫਿਰ ਲੋਕ ਇਹੋ ਜਿਹੇ ਸਨ ਨਾ ਉੱਧਰੋਂ। ਹੂੰ ਹਾਂ ਇਹ ਜਦੋਂ ਲੋਕ ਆਏ ਨੇ, ਇਹਨਾਂ ਨੇ ਸੰਡਿਆਂ ਉੱਤੇ ਮੱਝਾਂ ਉੱਤੇ ਜੁੱਲੇ ਲੱਦੇ ਸਨ। ਸਹੀ। ਕੀ ਖਿਆਲ ਹੈ? ਤੇ ਜ਼ਮੀਨਾਂ ਵੀ ਉਹਨਾਂ ਨੂੰ ਮਿਲ ਗਈਆਂ। ਕਿਉਂ ਜੀ? ਜ਼ਮੀਨ ਤੇ ਮਾਂ ਹੈ, ਜਿੱਧਰ ਬੰਦਾ ਜਾਂਦਾ ਨਾਲ ਜਾਂਦੀ ਹੈ। ਹਾਂ ਜੀ, ਉਹ ਇੰਡੀਆ ਗਏ, ਉਹਨਾਂ ਨੂੰ ਜ਼ਮੀਨ ਉਧਰ ਚਲ ਗਈ। ਉਧਰ ਚਲੀ ਗਈ, ਤੁਸੀਂ ਉਧਰ ਤੁਹਾਨੂੰ ਇੱਧਰ ਆ ਗਈ ਹੈ। ਹੂੰ ਹਾਂ ਉਸ ਤੋਂ ਬਾਅਦ ਫਿਰ ਆ ਕੇ ਇਸ ਪਿੰਡ ਦਾ ਲੰਬੜਦਾਰ ਕੌਣ ਬਣਿਆ? ਉਹ ਖੁਸ਼ੀਆ ਉਮਰ ਦਾ ਪਿਓ ਅੱਛਾ ਉਹ ਬਣਿਆ ਹੈ। ਤੇ ਹਨੀਫ ਪੁੱਟਾ, ਦੋ ਬਣੇ ਸੀ? 2 ਬਣੇ। ਸਹੀ ਹੋ ਗਿਆ। ਤੇ ਜ਼ਮੀਨ ਪਿੰਡ ਦੇ ਵਿੱਚ ਆਰਾਮ ਨਾਲ ਹੀ ਪੈ ਗਈ ਲੋਕਾਂ ਨੂੰ ਕਿ ਘਾਟਾ? ਨਹੀਂ ਨਹੀਂ, ਕੋਈ ਘਾਟਾ ਨਹੀਂ ਗਾ, ਆਰਾਮ ਨਾਲ ਜ਼ਮੀਨ ਪੈ ਗਈ। ਜ਼ਮੀਨ ਤੇ ਬੇਭਾਅ ਸੀ ਸਾਡੇ ਪਿੰਡ ਦਾ, ਰਕਬਾ ਹੀ ਬੇਭਾਅ ਹੈ ਸਾਡੇ ਪਿੰਡ ਦਾ। ਹੂੰ ਆਰਾਮ ਨਾਲ ਜਿਵੇਂ ਜਿਵੇਂ ਜਿੰਨਾ ਦੀ ਕਹੀ ਰਿਹਾਈ ਸੀ ਉਨੀ ਲੋਕਾਂ ਨੂੰ ਮਿਲ ਗਈ।
ਇਹਨਾਂ ਲੋਕਾਂ ਨੂੰ ਜਿਨ੍ਹਾਂ ਦਿਨੇ ਸਨ ਨਾ ਜਿਹਨੂੰ ਪੈਲੀ ਪੈਲੀ ਏ ਹਾਂਜੀ ਇਹਨਾਂ ਨੇ 5-5 ਪੈਲੀਆਂ ਆਰਜੀ ਲੜ ਲੱਭੀਆਂ ਨਾ ਉਹਦੇ ਸਹੀ। ਇਹਨਾਂ ਦਾ ਉਦੋਂ ਟਿੱਲ ਸੀ ਕਿਹਨਾਂ ਦਾ? ਇਹਨਾਂ ਦੇ ਪੁੱਠਿਆਂ ਦਾ। ਅੱਛਾ ਹੋਰ ਤੇਰੀ ਮੇਰੀ ਵੀ ਉਰਾਂ ਪਰਾਂ ਕਰਕੇ ਵਾਹ ਲੈਣੀ ਅੱਛਾ। ਸਮਝਿਆ। ਜੇ ਕੋਈ ਹਿੱਸਾ ਲੈਣ ਨੂੰ ਤਰਾਸ ਨੂੰ ਚੱਲਣਾ ਤੁਹਾਡਿਆਂ ਬੰਦਿਆਂ 'ਚੋਂ, ਜੇ ਕੋਈ ਹਿੱਸਾ ਲੈਣ ਤਰਾਸ ਨੂੰ ਚੱਲਣਾ। ਫਿਰ ਜਦੋਂ ਘਰ ਦੀਆਂ ਰੋਟੀਆਂ ਫਿਰ ਪੈਲੀ ਪੈਲੀ ਅੱਛਾ, ਜਦੋਂ ਪਈਆਂ ਪੈਲੀਆਂ ਫਿਰ ਇੱਕ ਇੱਕ ਆ ਗਈ, ਇੱਕ ਇੱਕ ਆ ਗਈ, ਫਿਰ ਆਪਣੀ ਅਸਲ ਜਗ੍ਹਾ ਤੇ ਆ ਗਏ। ਆਪਣੀ ਅਸਲ ਜਗ੍ਹਾ 'ਤੇ ਆ ਗਏ। ਸਹੀ ਹੋ ਗਿਆ। ਹੋਰ ਇਹ ਵਿਚਾਰੇ ਕਿਹੜੇ ਇੰਨੇ ਮਾਲਕ ਸਨ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।